ਤੇ ਫਿਰ ਸਾਹਿਬ ਆਪਾਂ ਚੱਲਦੇ ਜੀ ਹੁਣ ਇੰਦਰਜੀਤ ਬਰਾੜ ਸਿੰਘ ਵੱਲ। ਉਹ ਆਪਣੇ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਨੇ ਸਟੂਡੀਓ ਦੇ ਵਿੱਚ। ਬਰਾੜ ਸਾਹਿਬ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਜੀ। ਤੁਸੀਂ ਆਪਾਂ ਕਾਲਰਸ ਨੂੰ ਮੌਕਾ ਦਿੰਦੇ ਰਹੇ ਤੇ ਤੁਹਾਨੂੰ ਵੀ ਹੁਣ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਜੀ। ਹਾਂਜੀ ਪ੍ਰਵੀਨ ਜੀ, ਧੰਨਵਾਦ ਤੇ ਸਾਰੇ ਸਮੁੱਚਿਆਂ ਸਰੋਤਿਆਂ ਦਾ ਧੰਨਵਾਦ ਜੀ ਦੇਣ ਲਈ। ਜੀ ਹਾਂਜੀ, ਮੈਂ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਜੀ ਦੇ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਕੁਝ ਲਾਈਨਾਂ ਆਪ ਜੀ ਨਾਲ ਸਾਂਝੀਆਂ ਕਰਦਾ। ਜੀ ਜੀ ਜੀ। ਹਾਂਜੀ, ਉਹ ਇੱਕ ਦੀਵਾ ਸੀ ਜੋ ਕੱਲਾ ਹੀ ਜਗਦਾ ਰਿਹਾ। ਵਾਹ ਵਾਹ। ਉਹ ਇੱਕ ਦੀਵਾ ਸੀ ਜੋ ਕੱਲਾ ਹੀ ਜਗਦਾ ਰਿਹਾ, ਜੋ ਇਕੱਲਾ ਹੀ ਹਨੇਰੇ ਦੀ ਹਰ ਚਾਲ ਨੂੰ ਪੜ੍ਹਦਾ ਰਿਹਾ। ਵਾਹ ਵਾਹ। ਸੱਚ ਦੀ ਗੱਲ ਕਰਨ ਦੀ ਜੁਰਤ ਉਸ ਦਾ ਨਾਮ ਸੀ। ਸੱਚ ਦੀ ਗੱਲ ਕਰਨ ਦੀ ਜੁਰਤ ਉਸ ਦਾ ਨਾਮ ਸੀ। ਇਨਸਾਫ ਲਈ ਲੜਨਾ ਅਤੇ ਜਿਉਣਾ ਉਸ ਦਾ ਇੱਕੋ ਇੱਕ ਅਰਮਾਨ ਸੀ। ਵਾਹ ਵਾਹ ਵਾਹ। ਉਹ ਜੋ ਹੋਈਆਂ ਲਾਪਤਾ ਆਵਾਜ਼ਾਂ ਨੂੰ ਲੱਭਦਾ ਰਿਹਾ ਕਾਗਜ਼ਾਂ ਦੇ। ਹਾਂਜੀ, ਮੈਂ ਫਿਰ ਤੋਂ ਥੋੜਾ ਜਿਹਾ। ਹਾਂਜੀ। ਉਹ ਜੋ ਹੋਈਆਂ ਲਾਪਤਾ ਆਵਾਜ਼ਾਂ ਨੂੰ ਲੱਭਦਾ ਰਿਹਾ ਕਾਗਜ਼ਾਂ 'ਚ ਦੱਬੇ ਦਰਦ ਨੂੰ ਪੜ੍ਹਦਾ ਰਿਹਾ। ਵਾਹ ਵਾਹ। ਹਰ ਸਿਆਸੀ ਆਵਾਜ਼ ਨੇ ਡਰਾਇਆ, ਧਮਕਾਇਆ, ਰਾਹ ਰੋਕਿਆ, ਪਰ ਉਸ ਦਾ ਕਦਮ ਸੱਚ ਤੋਂ ਕਦੇ ਨਾ ਡੋਲਿਆ। ਵਾਹ ਵਾਹ। ਹਰ ਸਿਆਸੀ ਆਵਾਜ਼ ਨੇ ਡਰਾਇਆ, ਧਮਕਾਇਆ, ਰਾਹ ਰੋਕਿਆ, ਪਰ ਉਸ ਦਾ ਕਦਮ ਸੱਚ ਤੋਂ ਕਦੇ ਨਾ ਡੋਲਿਆ। ਲਾਪਤਾ ਲੋਕਾਂ ਦੇ ਦਰਦ ਨੂੰ ਆਵਾਜ਼ ਦਿੱਤੀ। ਲਾਪਤਾ ਲੋਕਾਂ ਦੇ ਦਰਦ ਨੂੰ ਆਵਾਜ਼ ਦਿੱਤੀ। ਹਰ ਖਾਮੋਸ਼ ਚੀਖ ਨੂੰ ਤਾਰੀਖ ਦਿੱਤੀ। ਕੀ ਬਾਤ, ਵਾਹ ਜੀ। ਹਨੇਰੇ ਨੇ ਬਹੁਤ ਕੋਸ਼ਿਸ਼ ਕੀਤੀ ਬੁਝਾਉਣ ਦੀ, ਪਰ ਉਸ ਦਾ ਅਰਮਾਨ ਸੀ ਸੱਚ ਨੂੰ ਦੀ ਜੋਤ ਨੂੰ ਜਗਾਉਣ ਦਾ। ਹਨੇਰੇ ਨੇ ਬਹੁਤ ਕੋਸ਼ਿਸ਼ ਕੀਤੀ ਬੁਝਾਉਣ ਦੀ, ਪਰ ਉਸ ਦਾ ਅਰਮਾਨ ਸੀ ਸੱਚ ਦੀ ਜੋਤ ਨੂੰ ਜਗਾਉਣ ਦਾ। ਫਿਰ ਇੱਕ ਦਿਨ ਉਹ ਵੀ ਖਾਮੋਸ਼ ਕਰ ਦਿੱਤਾ ਗਿਆ। ਸੱਚ ਦੀ ਰੋਸ਼ਨੀ ਨੂੰ ਜ਼ਬਰ ਨਾਲ ਦਬ ਦਿੱਤਾ ਗਿਆ। ਕੀ ਬਾਤ। ਇੱਕ ਦਿਨ ਉਹ ਵੀ ਖਾਮੋਸ਼ ਕਰ ਦਿੱਤਾ ਗਿਆ। ਸੱਚ ਦੀ ਰੋਸ਼ਨੀ ਨੂੰ ਜ਼ਬਰ ਨਾਲ ਦਬ ਦਿੱਤਾ ਗਿਆ। ਸੱਚ ਨੂੰ ਕਦੇ ਨਾ ਕੋਈ ਮਾਰ ਸਕਿਆ ਏ, ਨਾ ਕੋਈ ਸੱਚ ਦੀ ਰੋਸ਼ਨੀ ਨੂੰ ਲੁਕਾ ਸਕਿਆ। ਸਹੀ ਹੈ। ਅੱਜ ਵੀ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਦਾ ਨਾਮ ਹਵਾ ਵਿੱਚ ਗੂੰਜਦਾ ਏ। ਹਰ ਜ਼ੁਲਮ ਦੇ ਅੱਗੇ ਸਵਾਲ ਬਣ ਕੇ ਝੂਲਦਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਮੈਂ ਥੋੜੀਆਂ ਜਿਹੀਆਂ ਇਸ ਕਤਰਾ ਨੂੰ ਆਪ ਜੀ ਨਾਲ ਸਾਂਝਾ ਕੀਤਾ, ਪਰ ਉਹਨਾਂ ਦੀ ਵੱਡੀ ਸ਼ਹਾਦਤ ਜੋ ਕਿ ਬਹੁਤ ਸਮਾਜ ਨੂੰ, ਸਾਡੀ ਸਿੱਖੀ ਨੂੰ ਸੇਧ ਦੇਣ ਵਾਲੀ ਹੈ। ਬਿਲਕੁਲ। ਮੈਂ ਉਹਨੂੰ ਥੋੜਾ ਜਿਹਾ ਲਾਈਨਾਂ 'ਚ ਲਿਖਣ ਦਾ ਯਤਨ ਕੀਤਾ ਹੈ। ਉਹ ਛੋਟੀ ਸੋਚ ਹੋ ਸਕਦੀ ਹੈ ਮੇਰੀ, ਪਰ ਉਹ ਬਹੁਤ ਵੱਡੀ ਕੁਰਬਾਨੀ ਸੀ ਉਹਨਾਂ ਦੀ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਬਹੁਤ ਖੂਬ। ਹਾਂਜੀ, ਧੰਨਵਾਦ। ਨਜ਼ਮ ਪ੍ਰਸ਼ੰਸਾ ਦੇ ਪਾਤਰ ਹੋ ਤੁਸੀਂ। ਬਿਲਕੁਲ, ਵਧੀਆ ਨਜ਼ਮ ਵਾਸਤੇ ਬਹੁਤ ਬਹੁਤ ਸ਼ਾਨਦਾਰ, ਬਹੁਤ ਸ਼ਾਨਦਾਰ ਬਰਾੜ ਸਾਹਿਬ। ਤੇ ਸਟੂਡੀਓ ਦੇ ਵਿੱਚ ਆਉਣ ਲਈ, ਗੱਲਬਾਤ ਕਰਨ ਦੇ ਲਈ ਧੰਨਵਾਦ। ਸਾਰੇ ਹੀਰੇ ਜੀ, ਸਾਰੇ ਹੀਰਿਆਂ ਨੂੰ ਤੁਸੀਂ ਪ੍ਰਵੀਨ ਜੀ ਬਹੁਤ ਸਾਂਭ ਕੇ ਰੱਖਿਆ ਜੀ। ਤੇ ਹੀਰਿਆਂ ਦੀ ਕਦਰ ਸਾਰੀ US ਪੰਜਾਬੀ ਰੇਡੀਓ ਕਰਦੀ ਹੈ, ਹਮੇਸ਼ਾ ਹੀ ਕਰਦੀ ਹੈ ਤੇ ਕਰਦੀ ਰਹੂਗੀ। ਬਹੁਤ ਧੰਨਵਾਦ ਤੁਹਾਡਾ, ਬਹੁਤ ਧੰਨਵਾਦ ਜੀ। ਸੋ ਪ੍ਰੋਫੈਸਰ ਸਾਹਿਬ, ਇਹ ਸਨ ਆਪਣੇ ਨਾਲ ਇੰਦਰਜੀਤ ਸਿੰਘ ਜੀ ਬਰਾੜ, ਜੋ ਅੱਜ ਆਪਣੇ ਨਾਲ ਸਟੂਡੀਓ ਦੇ ਵਿੱਚ ਆਏ ਤੇ ਉਹਨਾਂ ਨੇ ਰਚਨਾ ਆਪਣੀ ਨਾਲ ਸਾਂਝੀ ਕੀਤੀ। ਔਰ ਵਾਕਈ ਲਸਾਨੀ ਸ਼ਹਾਦਤ ਆ ਜੀ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ। ਉਹਨਾਂ ਦੇ ਬਾਰੇ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਹੁਤ ਔਖਾ, ਖਾਸ ਕਰਕੇ ਜਿਹਨੂੰ ਆਪਾਂ ਕਾਵਿਕ ਰੂਪ ਦੇ ਵਿੱਚ ਦੇਖੀਏ ਤਾਂ। ਬਿਲਕੁਲ ਜੀ, ਬਿਲਕੁਲ ਜੀ।